ਅਵਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਇਹ ਜਿਹੜੇ ਸਿੱਖਾਂ ਨੇ ਬਹੁਤ ਚਿਰ ਤੋਂ ਇਹ ਆਖਿਆ ਸੀਗਾ ਵੀ ਉਹਨਾਂ ਦਾ ਕਤਲ ਹੋਇਆ ਆ, ਵੀ ਪੋਇਜ਼ਨ ਉਹਨਾਂ ਨੂੰ ਕੀਤਾ ਗਿਆ ਆ। ਉਸ ਦੇ ਬਾਬਤ ਜਿਹੜੀ ਇੱਕ ਇਨਵੈਸਟੀਗੇਟਿਵ ਜਰਨਲਿਸਟ ਤੇ ਆਥਰ ਭਾਰਤੀ ਮੂਲ ਦਾ ਅਨਿਰੁੱਧਿਆ ਮਿੱਤਰਾ, ਇੱਕ ਸਾਬਕਾ ਜਰਨਲਿਸਟ ਆ ਤੇ ਨੈਸ਼ਨਲ ਸਿਕਿਉਰਿਟੀ ਦੇ ਨਾਲ ਜਿਹੜਾ ਉਹ ਕੰਮ ਕਰਦਾ ਆ। ਉਹਨੇ ਇਹ ਇੱਕ ਗੱਲਬਾਤ ਦੇ ਦੌਰਾਨ ਦਾਵਾ ਜਿਹੜਾ ਉਹ ਕੀਤਾ ਆ ਵੀ ਵਾਕਿਆ ਹੀ ਅਵਤਾਰ ਸਿੰਘ ਖੰਡਾ ਹੁਣਾਂ ਨੂੰ ਪੋਇਜ਼ਨ ਦਿੱਤਾ ਗਿਆ ਸੀਗਾ, ਜ਼ਹਿਰ ਦੇ ਕੇ ਭਾਰਤ ਦੇ ਦੁਆਰਾ ਉਹਨਾਂ ਨੂੰ ਮਾਰ ਦਿੱਤਾ ਜਿਹੜਾ ਹੋ ਗਿਆ ਸੀਗਾ। ਅਧਿਕਾਰਤ ਤੌਰ ਦੇ ਉੱਤੇ ਤਾਂ ਇੰਡੀਆ ਵਾਲੇ ਓਬਵੀਅਸਲੀ ਇਸ ਤੋਂ ਨਾ ਨੁੱਕਰ ਜਿਹੜਾ ਉਹ ਕਰਦੇ ਸੀ। ਲੁਕੇਮੀਆ ਜਿਹੜਾ ਉਹ ਕਿਹਾ ਗਿਆ ਸੀਗਾ ਵੀ 2023 ਚ ਜਦ ਅਵਤਾਰ ਸਿੰਘ ਖੰਡਾ ਹੁਣੀ ਚੜ੍ਹਾਈ ਕੀਤੇ ਆ ਵੀ ਉਹਨਾਂ ਨੂੰ ਲੁਕੇਮੀਆ ਜਿਹੜਾ ਉਹ ਸੀਗਾ। ਪਰ ਇਹ ਜਿਹੜਾ ਜਰਨਲਿਸਟ ਆ ਮਿੱਤਰਾ, ਇਹ ਕਹਿੰਦਾ ਆ ਵੀ ਇਹਨਾਂ ਦੇ ਦੁਆਰਾ, ਭਾਰਤ ਦੇ ਦੁਆਰਾ ਇਸ ਨੂੰ ਜਿਹੜਾ ਉਹ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਆ। ਇਸ ਚੀਜ਼ ਦਾ ਜਿਹੜਾ ਹਰਜੋਤ ਸਿੰਘ ਜੀ ਸ਼ੱਕ ਪਹਿਲੇ ਦਿਨ ਤੋਂ ਹੀ, ਉਸੇ ਦਿਨ ਤੋਂ ਹੀ ਸਿੱਖਾਂ ਨੂੰ ਜਿਹੜਾ ਉਹ ਸੀਗਾ। ਕਮਾਲ ਦੀ ਗੱਲ ਇਹ ਹੋਈ ਸੀਗੀ ਵੀ ਕਿਸੇ ਤਰੀਕੇ ਦੇ ਨਾਲ, ਚੱਜ ਦੇ ਨਾਲ ਆਟੋਪਸੀ ਤੇ ਉਹ ਸਾਰੀਆਂ ਚੀਜ਼ਾਂ ਨਹੀਂ ਜਿਹੜੀਆਂ ਕਰਵਾਈਆਂ ਗਈਆਂ। ਹੁਣ ਮਿੱਤਰਾ ਦਾ ਜਿਹੜਾ ਹਰਜੋਤ ਸਿੰਘ ਜੀ ਇੱਕ ਨਵੀਂ ਕਿਤਾਬ ਦਾ ਦਿੱਲੀ ਡਾਇਰੈਕਟਿਵ ਕਰਕੇ ਉਹ ਆਈ ਆ, ਜਿਸ ਵਿੱਚ ਉਹ ਇਹ ਦਾਵਾ ਕਰਦਾ ਵੀ ਕੁੱਲ ਇਹਨਾਂ ਨੇ 66 ਇੰਡੀਆ ਵਾਲਿਆਂ ਨੇ 66 ਓਵਰਸੀਜ਼ ਅਸੈਸੀਨੇਸ਼ਨ ਕੀਤੀਆਂ ਆ, ਜਿਨ੍ਹਾਂ ਵਿੱਚ 2 ਅਸੈਸੀਨੇਸ਼ਨਸ ਯੂਕੇ ਦੇ ਵਿੱਚ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਅਵਤਾਰ ਸਿੰਘ ਖੰਡਾ ਹੋਣਾ ਦੀ ਸੀਗੀ ਜੀ। ਸੋ ਬਿਲਕੁਲ ਜਿਹੜਾ ਅਨਿਰੁੱਧਿਆ ਮਿੱਤਰਾ ਇਹ ਕੋਈ ਮਾੜਾ ਮੋਟਾ ਜਰਨਲਿਸਟ ਨਹੀਂ ਹੈਗਾ, ਇਹ ਨੈਸ਼ਨਲ ਸਿਕਿਉਰਿਟੀ ਪ੍ਰੋਪਾਗੈਂਡਿਸਟ ਹੈਗਾ ਤੇ ਇਹਦੇ ਕੋਲ ਕਹਿੰਦੇ ਵੀ ਐਕਸੈਸ ਹੈਗਾ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਹ ਜਰਨਲਿਸਟ ਆ ਸੀਨੀਅਰ ਗਵਰਨਮੈਂਟ ਆਫੀਸ਼ੀਅਲਸ ਤੇ ਇੰਟੈਲੀਜੈਂਸ ਏਜੰਟਸ ਦਾ ਉਹਨਾਂ ਦੇ ਕਨੈਕਸ਼ਨ ਇਹਦੇ ਕੋਲ ਹੈਗੇ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਜਰਨਲਿਸਟ ਹੈਗਾ ਆ। ਤੇ ਉਹਨਾਂ ਨੇ ਨਵੀਂ ਬੁੱਕ ਲਿਖੀ ਹੈਗੀ ਆ ਦਿੱਲੀ ਡਾਇਰੈਕਟਿਵ, ਵਾਂਸ ਯੂ ਆਰ ਮਾਰਕ ਦੇਅਰ ਇਜ਼ ਨੋ ਐਸਕੇਪ। ਇਹਦਾ ਮਤਲਬ ਵੀ ਇੱਕ ਉਹਨਾਂ ਨੇ ਲਿਖਿਆ ਡਿਟੇਲ 'ਚ ਵੀ ਕਿੱਦਾਂ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਆ, ਉਹਦੇ ਅੰਡਰ ਇੱਕ ਦਿੱਲੀ ਡਾਇਰੈਕਟਿਵ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਇਹ ਆਰਗੇਨਾਈਜ਼ ਕੀਤਾ ਆ ਵੀ ਜਦੋਂ ਇੱਕ ਵਾਰੀ ਤੁਹਾਡਾ ਨਾਂ ਉੱਤੇ ਆ ਗਿਆ ਤੇ ਤੁਸੀਂ ਉੱਥੋਂ ਬਚ ਨਹੀਂ ਸਕਦੇ, ਤੁਹਾਨੂੰ ਇੰਡੀਆ ਦੀ ਸਰਕਾਰ ਵੱਲੋਂ ਮਾਰ ਦਿੱਤਾ ਜਾਊਗਾ। ਹੁਣ ਤੱਕ ਇਸ ਜਰਨਲਿਸਟ ਦੇ ਮੁਤਾਬਕ 66 ਲੋਕਾਂ ਨੂੰ ਭਾਰਤ ਦੀ ਸਰਕਾਰ ਨੇ ਜਿਹੜਾ ਮਾਰਿਆ ਆ, ਜਿਨ੍ਹਾਂ ਚੋਂ 2 ਜਾਣੇ ਭਾਈ ਖੰਡਾ ਤੇ ਇੱਕ ਹੋਰ ਉਹ ਯੂਕੇ ਦੇ ਰਹਿਣ ਵਾਲੇ ਆ। ਪਾਕਿਸਤਾਨ 'ਚ ਵੀ ਆਪਾਂ ਦੇਖਿਆ ਸੀ ਪੰਜਵੜ ਹੁਣਾਂ ਦਾ, ਬਾਕੀ ਇੱਥੇ ਨਿੱਜਰ ਕੈਨੇਡਾ 'ਚ, ਅਮਰੀਕਾ 'ਚ ਕਿੰਨੇ ਜਾਣਿਆਂ ਨੂੰ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸਿੱਖ ਫੈਡਰੇਸ਼ਨ ਯੂਕੇ ਆ, ਇੱਕ ਕਮਿਊਨਿਟੀ ਲੀਗਲ ਤੇ ਪੋਲੀਟੀਕਲ ਐਡਵੋਕੇਸੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਜੋ ਮਿੱਤਰਾ ਦੇ ਜੋ ਕਲਿੱਪਸ ਹੈਗੇ ਆ, ਕਿਉਂਕਿ ਇਹਨਾਂ ਨੇ ਕਾਫੀ ਇੰਟਰਵਿਊ ਦਿੱਤੀਆਂ ਆ ਕਿ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਕਤਲ ਕੀਤਾ ਤੇ ਯੂਕੇ ਦੀ ਸਰਕਾਰ ਨੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੈਗਾ। ਉਹਨੂੰ ਉਹ ਪੂਰਾ ਆਪਣੇ ਜਿਹੜੇ ਉੱਥੇ ਦੇ ਕਾਂਗਰਸਮੈਨ ਹੈਗੇ ਆ, ਮੈਂਬਰ ਪਾਰਲੀਮੈਂਟਸ ਆ, ਉਹਨਾਂ ਤੱਕ ਪਹੁੰਚਾ ਰਹੇ ਹੈਗੇ ਆ। ਸੋ ਬਹੁਤ ਹੀ ਜਿਹੜੀ ਹੈਰਾਨੀਜਨਕ ਇਸ ਬੁੱਕ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕੈਂਪੇਨ ਆ ਉਹ ਕੀਤੀ ਜਾ ਰਹੀ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਪਹਿਲਾਂ ਹੀ ਕਹਿਤਾ ਸੀ 2023 ਚ ਵੀ ਇਹ ਸਾਰਾ ਕੁਝ ਹੋ ਰਿਹਾ ਹੈਗਾ, ਪਰ ਹੁਣ ਇੱਕ ਭਾਰਤੀ ਮੂਲ ਦੇ ਬਹੁਤ ਹੀ ਸੀਨੀਅਰ ਜਰਨਲਿਸਟ ਅਨਿਰੁੱਧਿਆ ਮਿੱਤਰਾ, ਉਹਨਾਂ ਵੱਲੋਂ ਜਿਹੜੀ ਇਹ ਬੁੱਕ ਲਿਖੀ ਗਈ ਆ, ਉਹਦੇ ਵਿੱਚ ਤਾਂ ਉਹਨਾਂ ਨੇ ਪੂਰੇ ਜਿਹੜੇ ਐਨ ਪਾਜ ਉਹਦੇ ਦਿੱਤੇ ਆ, ਖੁਲਾਸੇ ਕਰਤੇ ਆ, ਕਲੀਅਰ ਕਰ ਦਿੱਤਾ। ਜਿਹੜੀਆਂ ਚੀਜ਼ਾਂ ਦਾ ਸ਼ੱਕ ਸੀਗਾ ਉਹ ਕਲੀਅਰਲੀ ਉਹਨਾਂ ਨੇ ਜਿਹੜੀਆਂ ਇਸ ਦੇ ਵਿੱਚ ਕਹਿ ਦਿੱਤੀਆਂ। ਜੂਨ 2023 ਦੇ ਵਿੱਚ 35 ਸਾਲ ਉਮਰ ਸੀ ਉਹਦਾ, ਅਵਤਾਰ ਸਿੰਘ ਖੰਡਾ ਦੀ। ਹੱਟਾ ਕੱਟਾ ਨੌਜਵਾਨ ਸੀਗਾ ਬਹੁਤ। ਅਚਾਨਕ ਲੁਕੇਮੀਆ ਕਿੱਦਾਂ ਹੋ ਗਿਆ, ਬਲੱਡ ਕੈਂਸਰ ਓਫੀਸ਼ੀਅਲ ਕਾਜ਼ ਆਫ ਡੈਥ ਜਿਹੜਾ ਬਾਅਦ ਚ ਜਿਹੜਾ ਉਹਨਾਂ ਨੇ ਕਿਹਾ ਸੀਗਾ, 3-4 ਦਿਨਾਂ ਦੇ ਵਿੱਚ ਉਹ ਚੜ੍ਹਾਈ ਜਿਹੜਾ ਉਹ ਕਰ ਗਿਆ ਸੀਗਾ। ਸੋ ਉਦੋਂ ਹੀ ਲੋਕਾਂ ਨੂੰ ਸ਼ੱਕ ਜਿਹੜਾ ਉਹ ਹੋ ਗਿਆ ਸੀਗਾ। ਵੈਸਟ ਮਿਡਲੈਂਡਸ ਦੇ ਵਿੱਚ ਇਹ ਰਹਿਣ ਵਾਲੇ ਸੀਗੇ। ਕੁਛ ਮਹੀਨੇ ਪਹਿਲਾਂ ਹਰਜੋਤ ਸਿੰਘ ਜੀ, 6 ਮਹੀਨੇ ਪਹਿਲਾਂ ਜਿਹੜਾ ਦਾ ਗਾਰਡੀਅਨ ਨਿਊਜ਼ਪੇਪਰ ਆ, ਉਹਨਾਂ ਨੇ ਵੀ ਇਹ ਇੱਕ ਆਰਟੀਕਲ ਛਾਪਿਆ ਸੀਗਾ ਵੀ ਸਿੱਖ ਐਕਟਿਵਿਸਟ ਹੂ ਡਾਈਡ ਇਨ ਯੂਕੇ could have been poisoned, says pathologist। ਜਿਹੜਾ ਪੈਥੋਲੋਜਿਸਟ ਹੁੰਦਾ ਉਹਦਾ ਕੰਮ ਹੀ ਹੁੰਦਾ ਵੀ ਇਹ ਚੈੱਕ ਕਰਨਾ ਵੀ ਜ਼ਹਿਰ ਜ਼ਰੂਰਤ ਨਹੀਂ ਜਿਹੜਾ ਇਦਾਂ ਦਾ ਦਿੱਤਾ ਗਿਆ ਸੀਗਾ, ਵੀ ਕੀ ਜਿਹੜਾ ਉਹ ਚੀਜ਼ ਦਾ ਕਾਰਨ ਜਿਹੜਾ ਉਹ ਹੈਗਾ। ਸੋ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਸ਼ੱਕ ਸੀਗਾ। ਤੇ ਹੁਣ ਇਹ ਜਿਹੜਾ ਇਹਨਾਂ ਦਾ ਜਿਹੜਾ ਰਿਪੋਰਟਰ ਆ ਜਿਹਨੇ ਕਿਤਾਬ ਦਾ ਦਿੱਲੀ ਡਾਇਰੈਕਟਿਵ ਹੁਣ ਲਿਖੀ ਆ,
ਉਹਦੇ ਵਿੱਚ ਉਹ ਕਹਿ ਰਿਹਾ, ਖੁੱਲ ਕੇ ਕਹਿ ਰਿਹਾ ਵੀ 66 ਜਾਣਿਆਂ ਨੂੰ ਉਹਨਾਂ ਨੇ ਹੁਣ ਤੱਕ ਅਸੈਸੀਨੇਸ਼ਨਸ ਮਾਰੀਆਂ, ਜਿਨ੍ਹਾਂ ਵਿੱਚ ਅਵਤਾਰ ਸਿੰਘ ਖੰਡਾ ਵੀ ਸੀਗੇ ਤੇ ਈਵਨ ਜਿਹੜੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਵੀ ਜਿਹੜਾ ਹਰਜੋਤ ਸਿੰਘ ਜੀ ਕਤਲ ਇਹੀ 2023 ਦੇ ਵਿੱਚ ਹੀ ਜਿਹੜਾ ਹੁੰਦਾ ਹੈ ਬੜੇ ਇਰਦ ਗਿਰਦ। ਉਧਰ ਜਿਹੜੇ 5 ਵੜ ਸੀਗੇ ਉਹ ਵੀ ਇਰਦ ਗਿਰਦ ਉਸੇ ਦਰਮਿਆਨ ਹੀ ਉਹਨਾਂ ਦਾ ਜਿਹੜਾ ਕਤਲ ਆ ਉਸ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਸੀ। ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਆ ਉਹ ਰਚੀ ਜਿਹੜੀ ਉਹ ਜਾ ਰਹੀ ਸੀਗੀ। ਸੋ ਇੰਡੀਆ ਨੇ ਆਬਵੀਅਸਲੀ ਉਸ ਚੀਜ਼ ਨੂੰ ਨਾ ਜਿਹੜੀ ਉਹ ਕਰਨੀ ਆ, ਪਰ ਇਹ ਇਸ ਦੇ ਵਿੱਚ ਕਨਫਰਮ ਹੋ ਰਿਹਾ ਹੈ, ਗੱਲ ਕਹਿ ਰਿਹਾ ਆ ਵੀ ਇੰਡੀਆ ਦੇ ਦੁਆਰਾ ਕੀਤਾ ਗਿਆ। ਤੇ ਜਿੱਦਾਂ 1984 ਦੇ ਕਤਲੇਆਮ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਵਿੱਚ ਉਸ ਟਾਈਮ ਦੀ ਬ੍ਰਿਟਿਸ਼ ਸਰਕਾਰ ਦੇ ਵਿੱਚ ਥੈਚਰ ਸੀਗੀ, ਉਹਨੇ ਸਾਥ ਦਿੱਤਾ ਸੀਗਾ। ਮੈਨੂੰ ਲੱਗਦਾ ਇਸ ਟਾਈਮ ਦੇ ਉੱਤੇ ਸੁਨਾਕ ਸੀਗਾ ਜਿਹੜਾ ਪ੍ਰਧਾਨ ਮੰਤਰੀ, ਰਿਸ਼ੀ ਸੁਨਾਕ ਸੀਗਾ 2023 ਦੇ ਵਿੱਚ ਜਿਸ ਟਾਈਮ ਦੇ ਉੱਤੇ ਜਿਹੜੇ ਕਤਲ ਆ ਉੱਥੇ ਹੁੰਦਾ, ਤੇ ਉਸ ਨੂੰ ਕਵਰ ਅਪ ਕਰਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਸਾਥ ਵੀ ਜਿਹੜਾ ਯੂਕੇ ਦੀ ਸਰਕਾਰ ਨੇ ਦਿੱਤਾ ਆ। ਜੱਗੀ ਜੌਲ ਨੂੰ ਦੇਖ ਲਓ, ਹਰਜੋਤ ਸਿੰਘ ਜੀ ਕਿੰਨੇ ਸਾਲ ਹੋ ਗਏ ਆ ਉਥੋਂ ਹਨ ਵੀ ਉੱਥੇ ਉਦੋਂ ਦਾ ਅੰਦਰ ਆ, ਇਹ ਕਰਦੀ ਪਈ, ਉੱਥੋਂ ਦੀ ਸਰਕਾਰ ਕੁਛ ਨਹੀਂ, ਇਹ ਟੋਟਲੀ ਨਾਲ ਹੱਥ ਦੇ ਨਾਲ ਹੱਥ ਮਿਲਾ ਕੇ ਜਿਹੜੀ ਉੱਥੇ ਚੱਲ ਰਹੀ ਹੈਗੀ ਆ। ਇਹਦੇ ਵਿੱਚ ਅਨਿਰੁੱਧਾ ਮਿੱਤਰਾ ਜੋ ਆ ਉਹ ਕਹਿੰਦਾ ਵੀ ਜਿਹੜਾ ਬਿਸ਼ਨੋਈ ਗੈਂਗ ਆ ਇਹ ਇੱਕ ਇੰਡੀਅਨ ਨੈਸ਼ਨਲਿਸਟ ਟੈਰਰ ਆਊਟਫਿਟ ਆ ਤੇ ਲਿੰਕਡ ਹੈਗੀ ਆ ਜਿੰਨੇ ਵੀ ਐਕਸਟੋਰਸ਼ਨਸ ਹੁੰਦੀਆਂ ਹੈਗੀਆਂ ਕੈਨੇਡਾ ਦੇ ਵਿੱਚ। ਸੋ ਉਹ ਕਹਿੰਦੇ ਵੀ ਜਿਹੜਾ ਇਹ ਗਰੁੱਪ ਆ ਇਹ ਵਰਕਸ ਫॉर ਇੰਡੀਅਨ ਗਵਰਨਮੈਂਟ। ਸਿੱਧਾ ਉਹ ਕਹਿ ਰਿਹਾ ਵੀ ਭਾਰਤ ਦੀ ਸਰਕਾਰ ਦੇ ਲਈ ਹੀ ਬਿਸ਼ਨੋਈ ਗੈਂਗ ਕੰਮ ਕਰ ਰਿਹਾ ਹੈਗਾ, ਜਿਹਦੇ ਕਹਿਣ ਦੇ ਉੱਤੇ ਦੁਨੀਆ ਦੇ ਵਿੱਚ ਜਿਹੜੇ ਰਿਨਾਊਂਡ ਬੰਦੇ ਆ ਉਹਨਾਂ ਦੇ ਕਤਲ ਹੋ ਰਿਹਾ, ਐਕਸਟੋਰਸ਼ਨ ਹੋ ਰਿਹਾ, ਜਿਹਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਨਾਮ ਵੀ ਦੱਸਿਆ ਤੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਨਾਮ ਵੀ ਦੱਸਿਆ ਹੈਗਾ। ਕਹਿੰਦੇ ਵੀ ਪੱਕੀ ਜਿਹੜੀ ਨਵੀਂ ਦਿੱਲੀ ਦੀ ਬੈਕਿੰਗ ਤੇ ਬਲੈਸਿੰਗ ਹੈਗੀ ਆ ਇਸ ਗਰੁੱਪ ਦੇ ਲਈ। ਸੋ ਇਹ ਬਹੁਤ ਹੀ ਜਿਹੜਾ ਇੱਕ ਤਕੜੀ ਬੁੱਕ ਜਿਹੜੀ ਆ ਜਰਨਲਿਸਟ ਨੇ ਲਿਖੀ ਆ, ਜਿਹੜਾ ਕਾਫੀ 35-40 ਸਾਲਾਂ ਤੋਂ ਭਾਰਤ ਸਰਕਾਰ ਦੀ ਜਿਹੜੇ ਸੀਨੀਅਰ ਗਵਰਨਮੈਂਟ ਦੇ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਕਨੈਕਸ਼ਨਸ ਆ, ਇੰਟੈਲੀਜੈਂਸ ਏਜੰਸੀ ਦੇ ਨਾਲ ਜਿਹੜਾ ਆ ਜਰਨਲਿਸਟਿਕ ਤੌਰ ਦੇ ਉੱਤੇ ਕੰਮ ਕਰਦਾ ਰਿਹਾ ਆ। ਤੇ ਨਵੀਂ ਜਿਹੜੀ ਬੁੱਕ ਆ ਦ ਡੇਲੀ ਡਾਇਰੈਕਟਿਵ ਵਾਂਸ ਯੂ ਆਰ ਮਾਰਕਡ ਦੇयर ਇਜ਼ ਨੋ ਐਸਕੇਪ, ਇਹ ਉਹਨਾਂ ਨੇ ਰਿਲੀਜ਼ ਕੀਤੀ ਹੈਗੀ ਆ। ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਕਲੀਅਰ ਹੋ ਰਿਹਾ, ਕਨਫਰਮ ਹੋ ਰਿਹਾ ਵੀ ਇਹ ਇਹਨਾਂ ਦੇ ਕੋਆਰਡੀਨੇਟਿਡ ਐਫਰਟਸ ਦੇ ਨਾਲ ਭਾਰਤ ਸਰਕਾਰ ਦੇ ਸਾਰਾ ਕੁਝ ਚੱਲ ਰਿਹਾ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਾਂ ਨੂੰ ਹੋਰ ਚਿੱਥ ਕੇ ਨਾ ਦੇਖਣਾ ਪੈਣਾ ਵੀ ਇਹ ਜਿੱਦਾਂ ਆਪਾਂ ਖਬਰਾਂ ਦੇ ਵਿੱਚ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਜਿਹੜੇ ਗੈਂਗਸ ਚੋਰੀ ਚਕਾਰੀ ਇਹ ਵੀ ਕਿਤੇ ਭਾਰਤ ਦੇ ਘੱਲੇ ਹੋਏ ਬੰਦੇ ਤੇ ਨਹੀਂ। ਮੈਨੂੰ ਤੇ ਸ਼ੱਕ ਜਿਹੜਾ ਇਸੇ ਤਰੀਕੇ ਵੱਲ ਨੂੰ ਜਿਹੜਾ ਉਹ ਜਾਪਦਾ ਆ ਵੀ ਭਾਰਤ ਦੇ ਸਰਕਾਰ ਦੇ ਦੁਆਰਾ ਸਿੱਖਾਂ ਦੀ ਛਵੀ, ਪੰਜਾਬੀਆਂ ਦੀ ਜਿਹੜੀ ਛਵੀ ਆ ਉਸ ਨੂੰ ਦਾਗਦਾਰ ਕਰਨ ਦੇ ਲਈ ਜਿਹੜੇ ਸਟੇਟ ਸਪਾਂਸਰਡ ਇਹ ਜਿਹੜੇ ਬੰਦੇ ਆ ਉਹ ਲੋਕਾਂ ਨੂੰ ਜਿਹੜੇ ਉਹ ਘੱਲ ਰਹੇ ਸੀਗੇ। ਹੁਣ ਤੁਸੀਂ ਉਹ ਦੇਖੋ ਵੀ ਜਿਹੜਾ ਬੰਦਾ ਇੱਥੇ ਫਾਇਰ ਆਰਮ ਵੇਚਣ ਵਾਲਾ ਸੀਗਾ ਉਹ ਬਾਅਦ ਚ ਝੱਟ ਦੇਣੀ ਇੰਡੀਆ ਨੂੰ ਚੱਲਾ ਸੀਗਾ ਭੱਜ ਕੇ ਵੀ ਉੱਥੇ ਜਾ ਕੇ ਉਹ ਸੁਰੱਖਿਅਤ ਰਹੂਗਾ, ਕਿਉਂਕਿ ਇੱਥੇ ਪੁੱਠੇ ਕੰਮ ਕਰਦਾ ਜਿਹੜਾ ਉਹ ਫੜ ਹੋਇਆ ਸੀ। ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆਪਸ ਦੇ ਵਿੱਚ ਮੈਚ ਕਰ ਰਹੀਆਂ, ਆਪਸ ਦੇ ਵਿੱਚ ਜੁੜੀਆਂ ਨੇ ਤਾਰਾਂ। ਇਹ ਸਭ ਨੂੰ ਦੇਖਣ ਵਾਲੀ ਜਿਹੜੀ ਗੱਲ ਆ, ਜਿਹੜਾ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਜਥੇਬੰਦੀ ਜਿਹੜਾ ਗਰਦਾਨਿਆ ਗਿਆ ਹੈ ਕੈਨੇਡਾ ਦੇ ਦੁਆਰਾ, ਇਹ ਇਦਾਂ ਦੀ ਜਿਹੜੀ ਸਿਚੁਏਸ਼ਨ ਮਿਲਦਾ ਹੋ ਸਕਦਾ ਹਰਜੋਤ ਸਿੰਘ ਜੀ ਵੀ ਅਮਰੀਕਾ ਵਿੱਚ ਵੀ ਤੇ ਹੋਰ ਬਹੁਤ ਸਾਰੇ ਮੁਲਕਾਂ 'ਚ ਇਦਾਂ ਦਾ ਜਿਹੜਾ ਉਹ ਕੰਮ ਪਨਪ ਜਿਹੜਾ ਹੋ ਰਿਹਾ ਹੋਵੇ। ਸੋ ਇਹ ਵੇਖਣ ਵਾਲੀ ਜਿਹੜੀ ਗੱਲ ਆ, ਇਹ ਤਾਰਾਂ ਜਿਹੜੀਆਂ ਜੁੜੀਆਂ ਜਿਹੜੀਆਂ ਹੁਣ ਨਜ਼ਰ ਆ ਰਹੀਆਂ, ਜਿੱਥੇ 66 ਜਿਹੜੀਆਂ ਉਹਨਾਂ ਨੇ ਅਸੈਸੀਨੇਸ਼ਨ ਕੀਤੀਆਂ, ਜਿਨ੍ਹਾਂ 'ਚ ਭਾਈ ਅਵਤਾਰ ਸਿੰਘ ਖੰਡਾ, ਭਾਈ ਨਿੱਜਰ, ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਸ਼ਹੀਦ ਕੀਤਾ। ਉਸ ਤੋਂ ਇਲਾਵਾ ਇਹਨਾਂ ਨੇ ਹੋਰ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਕਾਰਵਾਈਆਂ ਕੀਤੀਆਂ ਆ। ਕਹਿੰਦੇ ਵੀ ਇਹ ਸਾਰਾ ਜਿਹੜਾ ਕੰਮ ਕੀਤਾ ਜਾ ਰਿਹਾ ਆ ਮੋਦੀ ਦੀ ਛਵੀ ਨੂੰ ਡੋਮੈਸਟਿਕਲੀ ਮਜ਼ਬੂਤ ਜਿਹੜਾ ਉਹ ਦਿਖਾਉਣ ਦੇ ਲਈ ਵੀ ਐਜ਼ ਏ ਸਟਰੋਂਗ ਮੈਨ ਵੀ ਅਸੀਂ ਨਹੀਂ ਕਿਸੇ ਤੋਂ ਡਰਦੇ, ਅਸੀਂ ਤਾਂ ਆਪਣੇ ਜਿਹੜੇ ਆ ਦੋਸਤ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੋਵਰਨਟੀ ਨੂੰ ਛਿੱਕੇ ਟੰਗਦੇ ਹੋਏ ਵੀ ਉੱਥੇ ਜਾ ਕੇ ਜਿਹੜੀ ਕਤਲੋਗਾਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਆ ਉਹ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਸਟਰੋਂਗ ਮੈਨ ਨੈਰੇਟਿਵ ਜਿਹੜਾ ਆ ਉਹ ਉੱਥੇ ਪੇਸ਼ ਕਰਨ ਦੀ ਮੋਦੀ ਦੇ ਲਈ ਕੀਤੀ ਜਿਹੜੀ ਉਹ ਜਾ ਰਹੀ ਆ। ਪਰ ਇਹ ਆ ਵੀ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਸੁਹਿਰਦ ਤੇ ਸੁਚੇਤ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਤੇ ਜਿਹੜੀਆਂ ਜਥੇਬੰਦੀਆਂ ਆ, ਹੋ ਸਕਦਾ ਹੈ ਵੀ ਉਹਨਾਂ ਵਿੱਚ ਭਾਰਤ ਦੇ ਇਹਨਾਂ ਦੂਤਾਂ ਦੀ ਜਿਹੜੀ ਉਹ ਘੁਸਪੈਠ ਹੋ ਚੁੱਕੀ ਹੋਵੇ। ਉਹ ਉਹਨਾਂ ਜਥੇਬੰਦੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਆਪਸ ਦੇ ਵਿੱਚ ਪਾਟੋ ਧਾੜ ਜਿਹੜੇ ਉਹ ਕਰਨ ਦੇ ਲਈ
ਜਥੇਬੰਦੀਆਂ ਇੱਕ ਦੂਜੇ ਦੇ ਨਾਲ ਗਾਲੀ ਗਲੋਚ ਜਿਹੜੀਆਂ ਉਹ ਕਰਦੀਆਂ ਰਹਿਣ, ਇਹ ਇਹਨਾਂ ਦੇ ਮੋਡਸ ਆਪਰੈਂਡੀ ਦੇ ਵਿੱਚੋਂ ਜਿਹੜਾ ਇੱਕ ਕਾਰਨ ਜਿਹੜਾ ਇੱਕ ਕਹਿ ਸਕਦੇ ਵੀ ਨੁਕਤਾ ਹੈਗਾ ਆ। ਸੋ ਬਹੁਤ ਜਿਹੜੇ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਧਿਆਨ ਦੇ ਨਾਲ ਚੱਲਣ ਦੀ ਜਿਹੜੀ ਇੱਥੇ ਜ਼ਰੂਰਤ ਹੈਗੀ ਆ। ਗੁਰੂ ਘਰਾਂ ਨੂੰ ਅਜਿਹੇ ਜਿਹੜੇ ਲੋਕ ਜਿਹੜੇ ਪੁੱਠੇ ਕਾਰੇ ਜਿਹੜੇ ਇਹ ਕਰਦੇ ਆ, ਉਹਨਾਂ ਦਾ ਸੋਸ਼ਲ ਬਾਈਕਾਟ ਕਰਨ ਦੇ ਜਿਹੜੇ ਆ ਉਹ ਮੇਰੇ ਹਿਸਾਬ ਦੇ ਨਾਲ ਐਕਸ਼ਨ ਜਿਹੜੀ ਉਹ ਲੈਣ ਦੀ ਜ਼ਰੂਰਤ ਆ। ਇਹਨਾਂ ਨੂੰ ਸਬਕ ਨਹੀਂ ਆਉਣਾ ਉਨੀ ਦੇਰ ਤੱਕ, ਕਿਉਂਕਿ ਇਹ ਆ ਰਹੇ ਨੇ ਉੱਥੋਂ ਟ੍ਰੇਨਿੰਗਾਂ ਲੈ ਕੇ ਆ ਰਹੇ ਨੇ ਤੇ ਆ ਕੇ ਇੱਥੇ ਸਭ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਇਹ ਵੀ ਜਿਹੜਾ ਉਹ ਵਾਚ ਕਰਨ ਦੀ ਜਿਹੜੀ ਹਰਜੋਤ ਸਿੰਘ ਜੀ ਜ਼ਰੂਰਤ ਆ। ਜਿਹੜੇ ਸਿੱਖ ਜਥੇਬੰਦੀਆਂ ਦੇ ਜਿਹੜੇ ਸਿੱਖ ਲੀਡਰ ਆ, ਉਹ ਜਿਹੜਾ ਇਸ ਦੇ ਵੱਲ ਨੂੰ ਵੀ ਜ਼ਰੂਰ ਧਿਆਨ ਜਿਹੜਾ ਉਹ ਦੇਣ ਵੀ ਕੀ ਇਸ ਦੇ ਵਿੱਚ ਅਗਲਾ ਐਕਸ਼ਨ ਲੈਣਾ ਆ। ਨਹੀਂ ਤਾਂ ਪੁਲ ਥੱਲੋਂ ਪਾਣੀ ਲੰਘ ਗਿਆ ਤੇ ਮੁੜ ਕੇ ਵਾਪਸ ਜਿਹੜਾ ਉਹ ਕਦੀ ਨਹੀਂ ਆਉਂਦਾ ਹੁੰਦਾ। ਜੀ।